ਕੱਲ ਮੇਰੀ ਗੱਲਬਾਤ ਚੱਲ ਰਹੀ ਸੀਗੀ ਕਿਸੇ ਨਾਲ ਕਿ ਜਿਹੜੇ ਡਰੱਗ ਟੈਸਟਿੰਗ ਦੇ ਉੱਤੇ ਕਿ ਡਰੱਗ ਟੈਸਟਿੰਗ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਸੀ, ਕਹਿੰਦੇ ਕਿ ਕਾਫੀ ਭੁਲੇਖਾ ਹੈਗਾ ਕਿ ਤੁਸੀਂ ਜਿਹੜਾ ਡਰੱਗ ਟੈਸਟ ਹੈਗਾ ਆ ਇਹ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਉਹ ਐਕਸੈਪਸ਼ਨ ਹੈਗੀ ਆ, ਤੁਸੀਂ ਲੈਣਾ ਕਿ ਨਹੀਂ ਲੈਣਾ, ਕਰ ਸਕਦੇ ਕਿ ਨਹੀਂ ਕਰ ਸਕਦੇ। ਸੋ ਉਹਦੇ ਚ ਮੈਂ ਸਿਰਫ ਇਹ ਸਾਰਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਉਹ ਐਗਜ਼ਾਮਟ ਨਹੀਂ ਹੈਗਾ, ਉਹ ਰਿਕੁਆਇਰਡ ਹੈਗਾ ਐਨੀ ਕੰਪਨੀ ਲਈ ਤੁਹਾਨੂੰ ਹਾਇਰ ਕਰਨ ਲਈ। ਪਰ ਪ੍ਰੀ ਇੰਪਲੋਇਮੈਂਟ ਟੈਸਟ ਜਿਹੜਾ ਹੈਗਾ, ਜੇ ਤੁਸੀਂ ਨਹੀਂ ਲੈਂਦੇ ਪ੍ਰੀ ਇੰਪਲੋਇਮੈਂਟ ਟੈਸਟ, ਉਹਦੀ ਰਿਪੋਰਟਿੰਗ ਚੋਂ ਐਗਜ਼ਾਮਟ ਹੈਗਾ। ਉਹ ਰਿਪੋਰਟ ਕਰਨਾ ਕੰਪਨੀ ਦੇ ਮਰਜ਼ੀ ਆ ਜਾਂ ਨਹੀਂ ਮਰਜ਼ੀ ਆ, ਉਹ ਕੰਪਨੀ ਦੀ ਪ੍ਰੋਬਲਮ ਹੈਗੀ ਆ। ਪਰ ਮੋਸਟਲੀ 99 ਜਿਹੜੀ % ਕੰਪਨੀਜ਼ ਹੈਗੀਆਂ ਉਹਨੂੰ ਰਿਪੋਰਟ ਨਹੀਂ ਕਰਦੀਆਂ ਹੈਗੀਆਂ, ਕਿਉਂਕਿ ਤੁਸੀਂ ਅਜੇ ਉਹਨਾਂ ਦੇ EMPLOYE ਨਹੀਂ ਹੈਗੇ। ਐਟ ਚੋਇਸ ਹੈਗਾ ਤੁਸੀਂ ਉਹ ਡਰੱਗ ਟੈਸਟ ਲੈਣਾ, ਤੁਸੀਂ ਉਸ ਕੰਪਨੀ 'ਚ ਕੰਮ ਕਰਨਾ ਜਾਂ ਨਹੀਂ ਕਰਨਾ। ਸੋ ਜਿਹੜਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਹੈਗਾ ਉਹ ਐਗਜ਼ੈਂਪਟ ਹੈਗਾ ਫਰੋਮ ਰਿਪੋਰਟਿੰਗ, ਨਾ ਕਿ ਉਹ ਐਗਜ਼ੈਂਪਟ ਹੈਗਾ ਡਰੱਗ ਟੈਸਟ ਕੰਪਨੀ 'ਚ ਕੰਮ ਕਰਨ ਦੇ ਲਈ। ਸੋ ਜਿਹੜੀ ਰਿਪੋਰਟਿੰਗ ਹੈਗੀ ਆ, ਜੇ ਤੁਸੀਂ ਰੈਂਡਮ ਡਰੱਗ ਟੈਸਟ ਜਿਹੜਾ ਆ ਉਹਦਾ ਐਕਚੁਅਲ ਪ੍ਰੋਸੈਸ ਕੀ ਹੈਗਾ ਕਿ ਜਦੋਂ ਤੁਹਾਡੀ ਜਿਹੜੀ ਰੈਂਡਮ ਮੈਨੇਜਮੈਂਟ ਕੰਪਨੀ ਹੈਗੀ ਆ ਜਾਂ ਕੰਸੋਰਟੀਅਮ ਮੈਨੇਜਮੈਂਟ ਕੰਪਨੀ ਆ, ਉਹ ਜਦੋਂ ਲਿਸਟ ਆਫ ਡਰਾਈਵਰਸ ਦਿੰਦੀ ਆ ਕੰਪਨੀ ਨੂੰ, ਤੇ ਉਸ ਤੋਂ ਬਾਅਦ ਕੰਪਨੀ ਕੋਲ ਇੱਕ ਸਰਟਨ ਟਾਈਮ ਲਿਮਿਟ ਹੁੰਦੀ ਆ, ਡਿਪੈਂਡ ਕਿ ਉਹ ਕਿਹੜਾ, ਜੇ ਕੁਆਟਰਲੀ ਕਰ ਰਿਹਾ, ਸੈਮੀ ਐਨੂਅਲੀ ਕਰ ਰਿਹਾ, ਐਨੂਅਲੀ ਕਰ ਰਿਹਾ, ਡਿਪੈਂਡਿੰਗ ਅਪਨ ਦੈਟ ਉਹਨਾਂ ਦੇ ਕੋਲ ਟਾਈਮ ਹੁੰਦਾ ਆ ਉਹਨੂੰ ਕੰਪਲੀਟ ਕਰਨ ਨੂੰ, ਲਿਸਟ ਨੂੰ। ਤੇ ਜਦੋਂ ਡਰਾਈਵਰ ਨੂੰ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਰੈਂਡਮ ਡਰੱਗ ਟੈਸਟ ਦੀ, ਉਸ ਤੋਂ ਬਾਅਦ ਡਰਾਈਵਰ ਕੋਲ 24 ਆਵਰਸ ਹੁੰਦੇ ਆ ਉਹ ਡਰੱਗ ਟੈਸਟ ਨੂੰ ਕੰਪਲੀਟ ਕਰਨ ਦੇ ਲਈ। ਜਦੋਂ ਉਹ ਤੁਸੀਂ ਡਰੱਗ ਟੈਸਟ ਤੁਹਾਨੂੰ ਅਨਾਉਂਸ ਹੋ ਜਾਂਦਾ ਆ, ਉਹ ਡਰੱਗ ਟੈਸਟ ਤੇ ਕਰਵਾਉਣ ਦੇ ਲਈ ਖਰਚਾ ਕੰਪਨੀ ਨੇ ਦੇਣਾ ਹੁੰਦਾ ਆ। ਉਹ ਡਰੱਗ ਟੈਸਟ ਜੇ ਤੁਸੀਂ ਰਾਈਟ ਵੇ ਕਰਵਾਉਣੇ ਆ ਤਾਂ ਉਹ ਡਰੱਗ ਟੈਸਟ ਦੇ ਲਈ ਜੇ ਕੰਪਨੀ ਨੂੰ ਤੁਹਾਨੂੰ ਕਿਸੇ ਟਰੱਕ ਸਟਾਪ ਤੋਂ ਉਬਰ ਕਰਕੇ ਉਸ ਲੋਕੇਸ਼ਨ ਤੱਕ ਭੇਜਿਆ ਜਾਂਦਾ ਤੇ ਉਬਰ ਕਰਕੇ ਵਾਪਸ ਆਉਂਦਾ, ਉਹ ਸਾਰਾ ਖਰਚਾ ਜਿਹੜਾ ਹੈਗਾ ਉਹ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਆ ਉਸ ਡਰੱਗ ਟੈਸਟ ਨੂੰ ਕਰਵਾਉਣ ਦੀ। ਸੋ 24 ਆਵਰ ਹੁੰਦੇ ਆ ਉਸ ਡਰੱਗ ਟੈਸਟ ਨੂੰ ਪੂਰਾ ਕਰਨ ਦੇ ਲਈ। ਜੇ ਉਹ 24 ਆਵਰ ਦੇ ਵਿੱਚ ਨਹੀਂ ਪੂਰਾ ਕੀਤਾ ਜਾਂਦਾ ਡਰਾਈਵਰ ਵੱਲੋਂ ਜਾਂ ਨਹੀਂ ਕਰਵਾਇਆ ਜਾਂਦਾ, ਉਹ ਜਿਹੜਾ ਡਰੱਗ ਟੈਸਟ ਹੈਗਾ ਆ ਉਹ ਰਿਪੋਰਟੇਬਲ ਹੈਗਾ ਐਜ਼ ਰਿਫਿਊਜ਼ਲ। ਸੋ ਪਲੀਜ਼ ਮੇਕ ਸ਼ੋਰ ਕਿ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ। ਜੇ ਤੁਹਾਡੀ ਕੰਪਨੀ ਦੇ ਵਿੱਚ ਕੋਈ ਵੀ ਐਸਾ ਬੰਦਾ ਕੰਮ ਕਰ ਰਿਹਾ ਜਿਹਦੇ ਬਾਰੇ ਤੁਹਾਨੂੰ ਨੌਲੇਜ ਆ ਕਿ ਉਹ ਡਰੱਗ ਕਰ ਰਿਹਾ ਜਾਂ ਉਹ ਪੀ ਕੇ ਆ ਰਿਹਾ ਜਾਂ ਕੁਛ ਏਦਾਂ ਦਾ ਕਰ ਰਿਹਾ, ਤੇ ਤੁਸੀਂ ਸਟਿਲ ਉਹਦਾ ਰੀਜ਼ਨੇਬਲ ਸਸਪੀਸ਼ਨ ਦੇ ਥੱਲੇ ਡਰੱਗ ਟੈਸਟ ਨਹੀਂ ਕਰਵਾਉਂਦੇ, ਦੈਨ ਯੂ ਵਿਲ ਹੈਡ ਲਾਇਬਲ। ਜੇ ਟੁਮਾਰੋ ਉਹਦਾ ਕੋਈ ਐਕਸੀਡੈਂਟ ਹੋ ਜਾਂਦਾ ਆ, ਤੁਸੀਂ ਲਾਇਬਲ ਹੋ ਜਾਂਦੇ ਆ ਬਿਕੋਜ਼ ਯੂ ਨਿਊ ਕਿ ਦੇ ਵਰ ਡੂਇੰਗ ਦ ਡਰੱਗ। ਸੋ ਇਹ ਚੀਜ਼ਾਂ ਜਿਹੜੀਆਂ ਕੰਪਨੀਜ਼ ਬਹੁਤ ਮਤਲਬ ਕਿ ਵੱਡੇ ਪੱਧਰ ਤੇ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ। ਇਸ ਚੀਜ਼ਾਂ ਦੇ ਉੱਤੇ ਧਿਆਨ ਦਿਓ, ਕਿਉਂਕਿ ਇਹ ਚੀਜ਼ਾਂ ਕੱਲ ਨੂੰ ਜਦੋਂ ਤੁਹਾਡਾ ਕੋਈ ਪ੍ਰੋਬਲਮ ਪੈ ਜਾਂਦੀ ਆ, ਇਹ ਕੋਰਟ ਦੇ ਵਿੱਚ ਤੁਹਾਡੇ ਉੱਤੇ ਬਹੁਤ ਵੱਡਾ ਪ੍ਰੋਬਲਮ ਖੜੀ ਹੋ ਜਾਂਦੀ ਆ, ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ। ਸੋ ਪਲੀਜ਼, ਮੈਂ ਇਹ ਆਮ ਨਾਰਮਲ ਦੇਖਦਾ ਹੁੰਦਾ ਕਿ ਜਦੋਂ ਕਈ ਵਾਰੀ ਆਪਾਂ ਦੇਖਦੇ ਹਾਂ ਰਾਜਕਰਨ, ਜਦੋਂ ਲੋਕੀ ਇੱਕ ਦੂਜੇ ਦੀ ਵੀਡੀਓ, ਕੋਈ ਟਰੱਕਿੰਗ ਵਾਲਾ ਵੀਡੀਓ ਪਾ ਜਾਂਦਾ ਆ, ਡਰਾਈਵਰ ਪਾ ਜਾਂਦਾ ਕੰਪਨੀ ਦੀ, ਕੰਪਨੀ ਪਾ ਜਾਂਦੀ ਹੈ ਡਰਾਈਵਰ ਦੀ, ਤੇ ਕੰਪਨੀ ਆਮ ਤੌਰ ਤੇ ਸੁਣਿਆ ਜਾਂਦਾ ਸਾਨੂੰ ਪਤਾ ਸੀਗਾ ਇਹ ਇਦਾਂ ਦਾ ਕੰਮ ਕਰਦਾ, ਸਾਨੂੰ ਪਤਾ ਸੀ ਡਰੱਗ ਕਰਦਾ, ਅਸੀਂ ਫਿਰ ਵੀ ਨਿੱਕੇ ਨਿਆਣਿਆਂ ਕਰਕੇ, ਫਿਰ ਵੀ ਇਹਦੇ ਕਰਕੇ, ਫੈਮਿਲੀ ਕਰਕੇ ਇਹਨੂੰ ਜਾਣਤਾ, ਇਹਨੂੰ ਫਿਰ ਵੀ ਟਰੱਕ ਚਲਾਉਣ ਦਿੱਤਾ। ਸੋ ਇਹ ਚੀਜ਼ਾਂ ਪਬਲਿਕਲੀ ਐਡਮਿਟ ਕਰਨ ਵਾਲੀਆਂ ਨਹੀਂ ਹੁੰਦੀਆਂ, ਦੇ ਕੈਨ ਬੀ ਯੂਜ਼ਡ ਅਗੇਂਸਟ ਯੂ। ਪਰ ਜੇ ਇਦਾਂ ਦੀ ਕੋਈ ਸਿਚੁਏਸ਼ਨ ਹੈਗੀ ਤਾਂ ਪਲੀਜ਼ ਆਪਣੀ ਕੰਪਨੀ ਦੇ ਵੱਲ ਧਿਆਨ ਦਿਓ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀਆਂ ਮਲਟੀਪਲ ਸਾਈਨ ਅਪ ਨਹੀਂ ਹੋਣੀਆਂ, ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀਆਂ ਡਬਲ ਟ੍ਰਿਪਲ ਨਹੀਂ ਖੁੱਲਣੀਆਂ। ਸੋ ਹੁਣੇ ਹੀ ਜਿਹੜੀਆਂ ਕੰਪਨੀਆਂ ਤੁਸੀਂ ਖੋਲੀਆਂ ਆ ਉਹਨਾਂ ਨੂੰ ਸੰਭਾਲ ਲਓ, ਉਹਨਾਂ ਨੂੰ ਸੰਭਾਲ ਕੇ ਵਰਤੋ। ਬਿਲਕੁਲ ਬਿਲਕੁਲ। ਥੈਂਕ ਯੂ ਰਾਮਾ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।